ਭਾਰਤ ਜਿੱਥੇ ਇੱਕ ਪਾਸੇ ਅਸੀਂ ਇੰਟਰਨਲ ਪੋਲਿਟਿਕਸ ਦੀ ਗੱਲ ਕੀਤੀ ਆ, ਜਿਹੋ ਜਿਹੀ ਅਪਰੋਚ ਆਰਐਸਐਸ ਬੀਜੇਪੀ ਲੈ ਰਹੀ ਆ ਉਹ ਮਜ਼ਬੂਤ ਵੀ ਹੋ ਰਹੀ ਆ, ਪਰ ਕਾਫੀ ਕਮਜ਼ੋਰੀਆਂ ਹਜੇ ਵੀ ਨੇ ਜਿਨ੍ਹਾਂ ਨੂੰ ਯੂਜ਼ ਕਰਕੇ ਜਿਹੜੇ ਸੰਘਰਸ਼ੀਲ ਲੋਕ ਨੇ ਉਹ ਜਿੱਤਾਂ ਹਾਸਲ ਕਰ ਸਕਦੇ ਆ। ਪਰ ਇਸ ਤੋਂ ਇਲਾਵਾ ਜਿਹੜਾ ਇੰਡੀਆ ਜਿੱਥੇ ਇੱਕ ਵੱਡੀ ਕਮਜ਼ੋਰੀ ਜਿਹੜੀ ਇੰਡੀਆ ਦੀ ਆ ਉਹ ਨਜ਼ਰ ਆ ਰਹੀ ਆ, ਉਹ ਐਕਸਟਰਨਲ ਅਫੇਅਰਸ ਦੇ ਵਿੱਚ ਆ। ਕਿ ਅੱਜ ਤੁਸੀਂ ਡਾਲਰ ਦੀ ਗੱਲ ਕੀਤੀ ਕਿ ਡਾਲਰ ਦੇ ਮੁਕਾਬਲੇ ਜਿਹੜਾ ਰੁਪਈਆ ਆ ਉਹ ਬਿਲਕੁਲ ਮਰਨ ਕੰਢੇ ਪਹੁੰਚਿਆ ਹੋਇਆ, ਉਹਨੂੰ ਸਾਧ ਦੇਣ ਦੀ ਆਰਬੀਆਈ ਕੋਸ਼ਿਸ਼ ਕਰ ਰਹੀ ਆ ਆਪਣੇ ਪੱਲਿਓਂ ਪੈਸੇ ਪਾ ਕੇ। ਤੇ ਦੂਜੇ ਪਾਸੇ ਜਿਹੜੇ ਦੋ ਵੱਡੀਆਂ ਤਾਕਤਾਂ ਚਾਈਨਾ ਤੇ ਅਮਰੀਕਾ, ਦੋਨਾਂ ਦੇ ਨਾਲ ਹੀ ਜਿਹੜੇ ਭਾਰਤ ਦੇ ਰਿਸ਼ਤੇ ਆ ਉਹ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਖਟਾਸ ਵਾਲੇ ਚੱਲ ਰਹੇ ਆ, ਬਲਕਿ ਇੱਕ ਤਰੀਕੇ ਦੇ ਨਾਲ ਹਮਲਾਵਰ ਜਿਹੜਾ ਰੁਖ ਆ ਉਹ ਇਹਨਾਂ ਦੋਨੇ ਤਾਕਤਾਂ ਦਾ ਭਾਰਤ ਦੇ ਖਿਲਾਫ ਨਜ਼ਰ ਆਉਂਦਾ। ਹੁਣ ਪਿਛਲੇ ਦਿਨੀ ਜਿਹੜਾ ਚਾਈਨਾ ਦੇ ਨਾਲ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਜਿਹੜੀ ਘਟਨਾ ਵਾਪਰੀ ਆ ਕਿ ਜਿੱਥੇ ਇੱਕ ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਜੰਮੀ ਹੋਈ ਇੱਕ ਯਾਤਰੂ ਸੀ ਬੀਬੀ, ਜਿਹੜੀ ਕਿ ਇੰਗਲੈਂਡ ਤੋਂ ਜਾਪਾਨ ਜਾ ਰਹੀ ਸੀ, ਉਹਨੂੰ ਸ਼ੰਘਾਈ ਦੇ ਜਿਹੜੇ ਏਅਰਪੋਰਟ ਦੇ ਉੱਤੇ ਇਹ ਗੱਲ ਚਾਈਨਾ ਦੀਆਂ ਅਥਾਰਟੀਆਂ ਵੱਲੋਂ ਕਹੀ ਗਈ ਕਿ ਜੇ ਤੁਸੀਂ ਅਰੁਣਾਚਲ ਪ੍ਰਦੇਸ਼ ਦਾ ਤੁਹਾਡਾ ਜਨਮ ਆ ਤਾਂ ਤੁਹਾਡੇ ਕੋਲ ਜਿਹੜਾ ਪਾਸਪੋਰਟ ਆ, ਤੁਸੀਂ ਇੰਡੀਅਨ ਪਾਸਪੋਰਟ ਦੇ ਉੱਤੇ ਟਰੈਵਲ ਨਹੀਂ ਕਰ ਸਕਦੇ। ਤਾਂ ਇਹਦੇ ਤੇ ਭਾਰਤ ਦਾ ਵੀ ਪ੍ਰਤੀਕਰਮ ਆਇਆ, ਚਾਈਨਾ ਦਾ ਵੀ ਆਇਆ। ਤਾਂ ਜਿਹੜੀ ਭਾਰਤ ਦੀ ਇਹ ਸਥਿਤੀ ਆ ਐਕਸਟਰਨਲ ਅਫੇਅਰਸ ਨੂੰ ਲੈ ਕੇ, ਇਹਨੂੰ ਤੁਸੀਂ ਡਾਕਟਰ ਸਾਹਿਬ ਕਿਵੇਂ ਦੇਖ ਰਹੇ ਹੋ? ਤੇ ਮੈਂ ਚਾਹੁੰਦਾ ਕਿ ਸਮਾਂ ਥੋੜਾ ਆ, ਤੁਸੀਂ ਇਸ਼ਾਰਾ ਮਾਤਰ ਜੇ ਸਾਡੇ ਦਰਸ਼ਕਾਂ ਨੂੰ ਦੱਸ ਸਕੋ ਕਿ ਇਹ ਜਿਹੜੀ ਭਾਰਤ ਦੀ ਇੰਟਰਨਲ ਪੋਲਿਟਿਕਸ ਆ ਉਹਦੇ ਤੇ ਇਹਦਾ ਕਿਹੋ ਜਿਹਾ ਪ੍ਰਭਾਵ ਖਾਸ ਤੌਰ ਤੇ ਸਿੱਖਾਂ ਦੇ ਸੰਦਰਭ 'ਚ ਪੈ ਸਕਦਾ, ਜਿਹੜੇ ਅਮਰੀਕਾ ਤੇ ਚੀਨ ਦੇ ਨਾਲ ਖਾਸ ਤੌਰ ਤੇ ਭਾਰਤ ਦੇ ਰਿਸ਼ਤੇ ਆ ਅੱਜ ਕਿਸ ਮੋੜ ਚੋਂ ਲੰਘ ਰਹੇ ਆ? ਦੇਖੋ, ਇਹ ਸਵਾਲ ਵੈਸੇ ਡੀਟੇਲ ਮੰਗਦਾ ਹੈ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਿਵੇਂ ਜਿਹੜਾ ਸਿੱਖਾਂ ਨੇ ਬਾਰਡਰ ਅਫਗਾਨਿਸਤਾਨ ਦੇ ਨਾਲ ਡਰਾ ਕੀਤਾ ਸੀ, ਉਹਨਾਂ ਦੀ ਇੱਕ ਟੈਰੀਟਰੀ ਦੇ ਵੱਡੇ ਹਿੱਸੇ ਨੂੰ ਵਰਟੀਕਲੀ ਡਿਵਾਈਡ ਕਰਕੇ ਪਿਸ਼ਾਵਰ ਤੋਂ ਲੈ ਕੇ ਦਰਾ ਖੈਬਰ ਤੱਕ, ਉਹੀ ਡਿਊਰੈਂਟ ਲਾਈਨ ਆਲਮੋਸਟ ਰਫਲੀ ਬਣਿਆ ਸੀ 1892-93 ਦੇ ਵਿੱਚ, ਜਿਸ ਨੂੰ ਅਫਗਾਨਿਸਤਾਨ ਦੇ ਕਿੰਗ ਤੋਂ ਲੈ ਕੇ ਅਜੋਕੇ ਰੂਲਰ ਤੱਕ ਮੰਨਦੇ ਨਹੀਂ ਕਿ ਜੀ ਇਹ ਆਰਟੀਫਿਸ਼ੀਅਲੀ ਡਰਾਨ ਹੈ। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਜਿਹੜਾ ਇਲਾਕਾ ਫਤਹ ਕੀਤਾ 1912 ਦੇ ਵਿੱਚ, ਉਹਨਾਂ ਨੇ ਮੈਕਮੋਹਨ ਲਾਈਨ ਦੇ ਥੱਲੇ ਜਿਹੜਾ ਬਾਰਡਰ ਡਰਾ ਕੀਤਾ ਚਾਈਨਾ ਦੇ ਨਾਲ, ਜਿਹੜਾ ਉਸ ਵੇਲੇ ਦੇ ਐਂਪਰਰ ਨੇ ਵੀ ਨਹੀਂ ਸੀ ਮੰਨਿਆ, ਵਨ ਸਾਈਡਡ ਸੀ। ਪਰ ਇਹ ਭਾਰਤ ਦਾ ਨਾਰਥ ਈਸਟ ਜਿਹੜਾ ਉਹ ਅਸਾਮ ਤੋਂ ਲੈ ਕੇ ਮਨੀਪੁਰ ਤੱਕ ਦੀ ਜੇ ਗੱਲ ਕਰੀਏ, ਔਰ ਉਹ ਸਾਰੇ ਦੇ ਵਿੱਚ ਵੀ ਜਿਹੜਾ ਜਿਹਨੂੰ ਇਹ ਕਹੋ ਕਿ ਝਗੜੇ ਦੀ ਜੜ ਇਹੀ ਹੈ ਕਿਉਂਕਿ ਮੈਕਮੋਹਨ ਲਾਈਨ ਦੇ ਥੱਲੇ ਬ੍ਰਿਟਿਸ਼ ਸੀ, ਔਰ ਬ੍ਰਿਟਿਸ਼ ਜਾਣ ਲੱਗੇ ਜਦੋਂ ਗਏ ਤੇ ਉਹੀ ਬਾਉਂਡਰੀ ਜਿਹੜੀ ਹੈ ਉਹ ਇੰਡੀਆ ਨੂੰ ਮਿਲ ਗਈ, ਜਿਹਨੂੰ ਚਾਈਨਾ ਨੇ ਕਦੇ ਐਕਸੈਪਟ ਨਹੀਂ ਕੀਤਾ। ਔਰ 1948 ਦੇ ਵਿੱਚ ਜਦੋਂ ਮਾਓ ਸੇ ਤੁੰਗ ਚੀਨ ਦੇ ਵਿੱਚ ਟੇਕ ਓਵਰ ਕਰਦੇ ਨੇ ਪਾਵਰ, ਚਿਆਂਗ ਕਾਈ ਸ਼ੇਕ ਆਪਣਾ ਸੌਦਾ ਚੁੱਕ ਚੱਕ ਕੇ ਫਾਰਮੋਸਾ ਪਹੁੰਚ ਜਾਂਦਾ, ਜਿਹਨੂੰ ਤਾਈਵਾਨ ਕਿਹਾ ਜਾਂਦਾ ਹੈ, ਔਰ ਇਹ ਉਸ ਦੀ ਕੋਰਟ ਹੈ ਮਾਓ ਸੇ ਤੁੰਗ ਦੀ। ਉਦੋਂ ਅਜੇ ਤਿੱਬਤ ਚੀਨ ਦਾ ਹਿੱਸਾ ਨਹੀਂ ਸੀ, ਤਿੱਬਤ ਇੱਕ ਬਫਰ ਵਾਂਗ ਸੀ। ਉਹਦਾ ਕਹਿਣਾ ਸੀ ਕਿ ਤਿੱਬਤ ਇੱਕ ਹਥੇਲੀ ਹੈ ਚੀਨ ਦੀ, ਔਰ ਉਸ ਹਥੇਲੀ ਦੀਆਂ 5 ਉਂਗਲਾਂ ਨੇ ਜਿਨ੍ਹਾਂ ਦੇ ਵਿੱਚ ਨੇਪਾਲ, ਸਿੱਕਮ, ਭੂਟਾਨ ਔਰ ਜਿਹਨੂੰ ਇਹ ਅਰੁਣਾਚਲ ਪ੍ਰਦੇਸ਼ ਕਹਿੰਦੇ ਨੇ, ਉਸ ਨੂੰ ਸਾਊਥ ਤਿੱਬਤ ਕਰਕੇ ਉਹਨਾਂ ਦਾ ਇਸ ਦੇ ਉੱਤੇ ਬਿਆਨੀਆਂ ਸੀ। ਔਰ ਜ਼ਾਹਰ ਹੈ ਸਿੱਕਮ ਇੰਡੀਆ ਨੇ ਅਨੈਕਸ ਕਰ ਲਿਆ, ਭੋਪਾਲ ਵੀ ਉਹਨਾਂ ਦੀ ਫੋਰਨ ਪਾਲਿਸੀ ਇਹੀ ਤੈਅ ਕਰਦੇ ਨੇ, ਨੇਪਾਲ ਚਾਈਨਾ ਦੇ ਆਰਬਿਟ ਦੇ ਵਿੱਚ ਹੈ। ਔਰ ਇਧਰੋਂ ਜਿਹਨੂੰ ਇਹ ਸਾਊਥ ਤਿੱਬਤ ਕਹਿੰਦੇ ਨੇ, ਉਸ ਨੂੰ ਚਾਈਨਾ ਨੇ ਜਦੋਂ ਗਲਵਾਨ ਵੈਲੀ ਵਾਲਾ ਉਹਨਾਂ ਨੇ ਜਿਹੜਾ ਉਹ 20 ਜੂਨ ਨੂੰ ਇਹਨਾਂ ਨੂੰ ਸਜ਼ਾ ਯਾਫਤਾ ਕੀਤਾ ਇੰਡੀਆ ਨੂੰ ਡਿਊਰਿੰਗ ਕੋਵਿਡ-19, ਉਦੋਂ ਤੋਂ ਲੈ ਕੇ ਹੁਣ ਤੱਕ 4000 ਸਕੁਅਰ ਕਿਲੋਮੀਟਰ ਦੇ ਕਰੀਬ ਟੈਰੀਟਰੀ ਵੀ ਚਾਈਨਾ ਨੇ ਗਲਵਾਨ ਤੋਂ ਲੈ ਕੇ ਡੈਮਸੋਂਗ ਡੈਮਚੌਕ ਤੱਕ ਇੰਡੀਆ ਦੀ ਲਈ ਹੈ। ਔਰ ਉਸ ਪੀਰੀਅਡ ਪਿਛਲੇ 2 ਸਾਲਾਂ 'ਚ ਉਹਨਾਂ ਨੇ ਅਰੁਣਾਚਲ ਪ੍ਰਦੇਸ਼ ਦੇ 19 ਦੇ ਕਰੀਬ ਜਿਹੜੇ ਟਿਕਾਣੇ ਨੇ ਜਿਨ੍ਹਾਂ 'ਚ ਹਿਲਸ ਨੇ, ਉਹਨਾਂ ਦੇ ਟਾਊਨਸ ਨੇ, ਉਹਨਾਂ ਦੇ ਨਾਂ ਆਪਣੀ ਮੈਂਡਰਿਨ ਲੈਂਗੁਏਜ ਜਿਹੜੀ ਚਾਈਨਾ ਦੀ ਆਫੀਸ਼ੀਅਲ ਲੈਂਗੁਏਜ ਆ ਉਹਦੇ ਨਾਂ ਥੱਲੇ ਰੱਖੇ ਨੇ। ਉਹ ਜ਼ੰਗੋਂਗ ਜਾਂ ਕੁਛ ਉਹ ਨਾਂ ਸਾਊਥ ਤਿੱਬਤ ਦਾ ਵੀ ਅਰੁਣਾਚਲ ਦਾ ਉਹਨਾਂ ਨੇ ਰੱਖਿਆ ਹੋਇਆ। ਘਟਨਾ ਦਾ ਜ਼ਿਕਰ ਤੁਸੀਂ ਕੀਤਾ ਹੈ, ਇਸ ਬੀਬੀ ਦਾ ਨਾਂ ਪ੍ਰੇਮਾ ਵੈਂਗੋਮ ਥੋਂਗਡੌਕ ਹੈ, ਅਰੁਣਾਚਲ ਦੀ ਜੰਮੀ ਹੈ, 13-14 ਸਾਲ ਤੋਂ ਲੰਡਨ 'ਚ ਹੈ, ਫਾਈਨੈਂਸ ਕੰਪਨੀ ਲਈ ਕੰਮ ਕਰਦੀ ਹੈ। ਕਿਸੇ ਆਪਣੇ ਕਾਨਫਰੰਸ ਦੇ ਸਿਲਸਿਲੇ 'ਚ ਜਾਪਾਨ ਜਾ ਰਹੀ ਸੀ, ਚਾਈਨੀਜ਼ 에ਅਰਲਾਈਨ ਸ਼ੰਘਾਈ ਜਿਹੜਾ ਚੀਨ ਦਾ ਹਿੱਸਾ ਉੱਥੋਂ ਟ੍ਰਾਂਜ਼ਿਟ ਸੀ, ਔਰ ਚਾਈਨੀਜ਼ ਪਾਲਿਸੀ ਦੇ ਥੱਲੇ
ਜੇ ਤੁਸੀਂ 24 ਘੰਟੇ ਦੇ ਵਿੱਚ ਹੀ ਟ੍ਰਾਂਜ਼ਿਟ ਤੇ ਦੂਜੇ ਪਾਸੇ ਜਾਣਾ ਹੋਏ ਵੀਜ਼ੇ ਦੀ ਲੋੜ ਨਹੀਂ ਹੁੰਦੀ। ਸੋ ਜਦੋਂ ਉਹ ਸ਼ੰਘਾਈ ਉਤਰੀ ਔਰ ਉਸਨੇ ਜਾਣਾ ਸੀ ਅੱਗੇ, ਉਹਨੂੰ ਰੋਕ ਲਿਆ ਗਿਆ। ਇੰਡੀਅਨ ਪਾਸਪੋਰਟ ਸੀ ਕਿਉਂਕਿ ਇੰਡੀਅਨ ਬੋਰਨ ਹੈ। ਔਰ ਉਹ ਸਾਰੀ ਕਹਾਣੀ ਜਿਹੜੀ ਉਹਨੇ ਬਾਅਦ ਦੇ ਵਿੱਚ ਇੰਡੀਅਨ ਕੌਂਸੂਲੇਟ ਰਾਹੀਂ ਆਪਣਾ ਰੂਟ ਕਲੀਅਰ ਕਰਵਾਇਆ। ਲੇਕਿਨ ਇੱਕ ਇੰਨਾ ਵੱਡਾ ਇਸ਼ੂ ਬਣਾ ਦਿੱਤਾ ਇੰਡੀਆ ਨੇ, ਇਹਨਾਂ ਨੇ ਡਿਮਾਰਸ਼ੇ ਦਿੱਤਾ ਚਾਈਨੀਜ਼ ਗਵਰਨਮੈਂਟ ਨੂੰ। ਔਰ ਕੱਲ ਜਿਹੜਾ ਚਾਈਨੀਜ਼ ਫੋਰਨ ਮਿਨਿਸਟਰੀ ਦੀ ਸਪੋਕਸਵੂਮਨ ਨੇ ਸ਼ੁਰੂ ਹੀ ਇੱਥੋਂ ਕੀਤਾ, ਉਹਨੇ ਕਿਹਾ ਕਿ ਵੀ ਇਹ ਜਿਹੜਾ ਸੋ ਕਾਲਡ ਅਰੁਣਾਚਲ, ਔਰ ਉਹਨਾਂ ਨੇ ਆਪਣਾ ਜ਼ਮਗੌਕ ਕੇ ਜੋ ਵੀ ਉਹਨਾਂ ਦਾ ਨਾਂ ਹੈ, ਉਹਨਾਂ ਨੇ ਕਿਹਾ ਇਟ ਇਜ਼ ਐਨ ਇਨਸੈਪਰੇਬਲ ਪਾਰਟ ਆਫ ਚਾਈਨਾ। ਇਹ ਸਾਡੀ ਨੀਅਤ ਪੂਰੀ ਪਾਲਿਸੀ ਹੈ। ਔਰ ਉਹਨਾਂ ਨੇ ਈਵਨ ਜਿਹੜਾ ਬਾਕੀ ਨੈਰੇਟਿਵ ਸੀ ਕਿ ਜੀ ਉਹਨੂੰ ਫੂਡ ਨਹੀਂ ਦਿੱਤਾ ਜਾਂ ਉਹਨੂੰ ਜਿਹੜਾ ਉਹ ਤਕਲੀਫ ਦਿੱਤੀ, ਉਹਨੂੰ ਵੀ ਉਹਨਾਂ ਨੇ ਡਿਨਾਈ ਕੀਤਾ। ਹੁਣ ਗੱਲ ਜਿਹੜੀ ਇਹ ਭਾਰਤ ਕਿਸ ਹੱਦ ਤੱਕ ਫੇਲ ਹੈ ਫੋਰਨ ਪਾਲਿਸੀ 'ਚ, ਅਸੀਂ ਦੇਖਦੇ ਹਾਂ ਵੀ ਗਲਵਾਨ ਵੈਲੀ ਵਾਲੇ ਟਕਰਾਅ ਤੋਂ ਬਾਅਦ ਭਾਰਤ ਪੂਰੀ ਤਰ੍ਹਾਂ ਅਮਰੀਕਾ ਦੇ ਖੈਮੇ 'ਚ ਆਇਆ। ਔਰ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਆਲਰੇਡੀ ਕਿਉਂਕਿ ਕੁਆਡ 'ਚ ਆ ਚੁੱਕਾ ਸੀ, ਔਰ ਇਸ ਲਈ ਚੀਨ ਨੇ 2020 ਦੇ ਵਿੱਚ ਉਹਨੂੰ ਸਬਕ ਵੀ ਸਿਖਾਉਣਾ ਸੀ। ਔਰ ਉਸ ਤੋਂ ਬਾਅਦ ਇਵੇਂ ਲੱਗਦਾ ਸੀ ਕਿ ਜਿਵੇਂ ਉਹ ਇੰਡੋ ਪੈਸੀਫਿਕ ਟਰਮ ਅਮਰੀਕਾ ਵਾਲਿਆਂ ਨੇ ਘੜ ਲਈ, ਭਾਰਤ ਨੂੰ ਵੀ ਲੱਗਾ ਕਿ ਜੀ ਹੁਣ ਸਾਡੀ ਅਹਿਮੀਅਤ ਇੰਨੀ ਕੁ ਹੋ ਗਈ ਹੈ ਕਿ ਚਾਈਨਾ ਦੇ ਖਿਲਾਫ ਜਿਹੜਾ ਲਫ਼ਜ਼ ਬਹੁਤ ਵਰਤਿਆ ਗਿਆ ਹੈ ਇਹਨਾਂ ਦੇ ਸੋ ਕਾਲਡ ਫੋਰਨ ਪਾਲਿਸੀ ਐਕਸਪਰਟ ਵੱਲੋਂ ਕਿ ਵੀ ਆਰ ਲਾਈਕ ਏ ਬੁਲ ਵਾਕ ਅਗੇਂਸਟ ਚਾਈਨਾ। ਸੋ ਉਹ ਮੈਂ ਸਮਝਦਾ ਵੀ ਪਿਛਲੇ 9 ਮਹੀਨੇ 'ਚ ਜਿਵੇਂ ਟਰੰਪ ਨੇ ਇਹਨਾਂ ਨੂੰ ਭਿਉਂ ਕੇ ਇਹਨਾਂ ਦੇ ਸਿਰ 'ਚ ਮਾਰੀਆਂ ਨੇ। ਟਰੰਪ ਦਾ ਨਾਂ ਸੁਣਦਾ ਇਹ ਦੌੜ ਜਾਂਦਾ ਹੈ G20 ਦੀ ਮੀਟਿੰਗ। ਜਦੋਂ ਉਹਨੂੰ ਪਤਾ ਲੱਗਾ ਕਿ ਜੋਹਾਨਸਬਰਗ ਟਰੰਪ ਨਹੀਂ ਆ ਰਿਹਾ ਤੇ ਉੱਥੇ ਪਹੁੰਚ ਗਿਆ। ਸੋ ਇਹ ਸਾਰੇ ਦਾ ਪਾਰਟ ਇਹ ਹੈ ਵੀ ਅਮਰੀਕਾ ਦੇ ਨਾਲ ਅਜੇ ਵੀ, ਹਾਂ ਜਿਵੇਂ ਯੂਕਰੇਨ ਵਾਰ ਦੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ, ਰਸ਼ੀਆ ਦੇ ਨਾਲ ਕੋਈ ਡੀਲ ਹੋ ਜਾਂਦੀ ਹੈ, ਇਹਨਾਂ ਦਾ ਉਹ 25% ਟੁੱਟ ਜਾਂਦਾ ਜਿਹੜਾ ਇਹਨਾਂ ਨੂੰ ਪਨਿਸ਼ਮੈਂਟ ਲਾਈ ਹੈ, ਆਇਲ ਖਰੀਦ ਸਕਦਾ। ਅਦਰਵਾਈਜ਼ ਇਹਨਾਂ ਦੀ ਇਕਨੋਮੀ ਦਾ ਬੇੜਾ ਗਰਕ, ਫੋਰਨ ਪਾਲਿਸੀ ਦਾ ਬੇੜਾ ਗਰਕ। ਔਰ ਜਿਹੜਾ ਚਾਈਨਾ ਨੇ, ਔਰ ਇਹ ਜਦੋਂ ਚਾਈਨਾ ਨੇ ਆਫੀਸ਼ੀਅਲ ਰਿਐਕਸ਼ਨ ਦਿੱਤਾ ਹੈ, ਅੱਜ ਫਿਰ ਇੰਡੀਅਨ ਫੋਰਨ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਤਾਂ ਨਾਰਮਲ ਕਰਨਾ ਚਾਹੁੰਦੇ ਹਾਂ ਰਿਲੇਸ਼ਨਸ, ਦਿਸ ਇਜ਼ ਨਾਟ ਗੁੱਡ, ਦਿਸ ਇਜ਼ ਨਾਟ ਏ ਗੁੱਡ ਪ੍ਰੈਕਟਿਸ, ਇਹ ਉਹ। ਜਿਵੇਂ ਮੂੰਹ ਚੋਂ ਤੁਸੀਂ ਝੱਗ ਸੁੱਟਣ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ। ਸਿੱਖ ਨੁਕਤਾ ਨਿਗਾਹ ਤੋਂ ਮੈਂ ਸਮਝਦਾ ਹਾਂ ਵੀ ਸਾਡੇ ਲਈ ਇੱਕ ਪਾਰਟ ਸੈਟਬੈਕ ਹੈ ਜੇ ਅਸੀਂ ਡਾਇਸਪੋਰਾ ਦੇ ਐਂਗਲ ਤੋਂ ਕਹਿਣਾ ਹੋਏ ਵੀ ਇੱਕ ਪੀਰੀਅਡ 'ਚ ਜਦੋਂ 5 ਆਈਜ਼ ਕੰਟਰੀਜ਼ ਦੀ ਸਾਂਝੀ ਨੀਤੀ ਸੀ, ਉਦੋਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, ਇੰਟੈਲੀਜੈਂਸ ਸ਼ੇਅਰਿੰਗ ਹੁੰਦੀ ਹੈ, ਜਸਟਿਨ ਟਰੂਡੋ ਸਟਰੋਂਗ ਲਾਈਨ ਲੈ ਲੈਂਦੇ ਨੇ, ਭਾਰਤ ਨਾਲ ਟ੍ਰੇਡ ਖਤਮ ਹੋ ਜਾਂਦੀ ਹੈ, ਉਹਨਾਂ ਦੇ 6 ਟਾਪ ਡਿਪਲੋਮੈਟ ਕੱਢ ਦਿੱਤੇ ਜਾਂਦੇ ਨੇ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ। ਪਰ ਇਸ ਟਰੰਪ ਦੀ ਟੈਰਿਫ ਵਾਰਫੇਅਰ 'ਚ ਕੈਨੇਡਾ ਦੇ ਨਾਲ ਜਦੋਂ ਸਿੱਧੇ ਤੌਰ ਦੇ ਉੱਤੇ ਕੈਨੇਡਾ ਨੂੰ ਛਿਟਕ ਕੇ 51ਵਾਂ ਸੂਬਾ ਬਣਾਉਣ ਦੀ ਗੱਲ ਹੁੰਦੀ, ਹਾਲਾਂ ਲੱਗਦਾ ਸੀ ਕਿ ਮਾਰਕ ਕਾਰਨੀ ਦੇ ਆਉਣ ਨਾਲ ਕੋਈ ਬਿਹਤਰ ਹੋਏਗਾ। ਉਹ ਨਿੱਕੀ ਨਿੱਕੀ ਗੱਲ ਤੇ ਰੁੱਸਣ ਵਾਲਾ ਕੰਮ ਹੈ ਕਿ ਜੀ ਰੀਗਨ ਦੀ ਐਡ ਕਿਉਂ ਚਲਾ ਦਿੱਤੀ, ਕਿ ਜੀ ਉਹਨੇ ਕਿਹਾ ਸੀ ਕਿ ਮੈਂ ਖਿਲਾਫ ਹੈ ਇਹ ਜਿਹੜੀ ਟੈਰਿਫ ਔਰ ਦੂਸਰੇ ਦੇ। ਉਹਦਾ ਨਤੀਜਾ ਹੈ ਕਿ ਜਿਹੜਾ ਕੈਨੇਡਾ ਨੇ ਬੜੀ ਤੇਜ਼ੀ ਦੇ ਨਾਲ ਭਾਰਤ ਦੇ ਨਾਲ ਰਾਬਤੇ ਵੀ ਕਾਇਮ ਕੀਤੇ, ਮੋਦੀ ਵੀ ਦੇ ਨਾਲ ਉਹ G20 ਤੇ ਵੀ 1-to-1 ਮਾਰਕ ਕਾਰਨੀ, ਅਗਲੇ ਸਾਲ ਇੰਡੀਆ ਵੀ ਉਹ ਜਾ ਰਿਹਾ ਹੈ, ਆਲਰੇਡੀ ਟ੍ਰੇਡ ਡੀਲ ਦੇ ਵੀ ਨੇੜੇ ਤੇੜੇ ਨੇ, ਕਿਉਂਕਿ ਕੈਨੇਡਾ ਨੂੰ ਲੱਗਦਾ ਵੀ ਜੇ ਅਮਰੀਕਾ ਦੇ ਨਾਲ ਸਾਡੀ ਟ੍ਰੇਡ ਇੰਨੀ ਬੈਡਲੀ ਪ੍ਰਭਾਵਿਤ ਹੁੰਦੀ ਹੈ ਤੇ ਵੀ ਸ਼ੁੱਡ ਲੁੱਕ ਫॉर ਸਮ ਆਲਟਰਨੇਟਿਵ। ਸੋ ਇਹ ਸਾਡੀ ਕੈਨੇਡਾ ਦੀ ਫੇਲਿਅਰ ਹੈ, ਡਾਇਸਪੋਰਾ ਦੀ ਵੀ। ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਵੀ ਮੈਂ ਕਿਹਾ ਸੀ, ਅੱਜ ਹੀ ਜਿਹੜਾ ਕਿ ਭਾਈ ਇਹ ਸ਼ੋਅ ਕਰਦਾ, ਅਸੀਂ ਗਿਣਦੇ ਹਾਂ ਜੀ ਸਾਡੇ 20 ਮੈਂਬਰ ਪਾਰਲੀਮੈਂਟ ਨੇ, 21 ਇਹਨਾਂ ਨੂੰ ਅਸੀਂ ਕੀ ਕਰਵਾਉਣਾ ਇਹਨਾਂ ਤੋਂ। ਵਿਦਨ ਪਾਰਟੀ ਲਿਬਰਲ ਪਾਰਟੀ ਦੇ ਮੈਜੋਰਿਟੀ 'ਚ ਨੇ, ਔਰ ਥਿਨ ਮੈਜੋਰਿਟੀ ਹੈ ਉਹਨਾਂ ਦੀ ਲਿਬਰਲ ਪਾਰਟੀ ਦੀ ਵਿਦਨ ਦਾ ਸਿਸਟਮ। ਇਹਦੇ 'ਚ ਹੀ ਇਹ ਜੇ ਪ੍ਰੈਸ਼ਰ ਗਰੁੱਪ ਬਣਾ ਕੇ ਕਿ ਵੀ ਤੁਸੀਂ ਜਿਹੜਾ ਕੈਨੇਡੀਅਨ ਸਿਟੀਜ਼ਨ ਦਾ ਬਲੱਡ ਸਪਿਲ ਹੋਇਆ ਉਹਨੂੰ ਕਿਵੇਂ ਟ੍ਰੇਡ ਇਨ ਕਰ ਰਹੇ ਹੋ। ਸੋ ਮੈਂ ਸਮਝਦਾ ਹਾਂ ਵੀ ਅਮਰੀਕਾ ਸੋ ਫਾਰ ਜਿਹੜਾ ਟ੍ਰਾਇਲ ਹੈ ਨਿਖਿਲ ਗੁਪਤਾ ਦਾ, ਉਹ ਹੁਣ ਜਿਹੜਾ ਅਗਲੇ ਸਾਲ 'ਚ ਚਲਾ ਗਿਆ, ਉਹਦੇ 'ਚੋਂ ਅਸੀਂ ਦੇਖਦੇ ਹਾਂ ਕੀ ਨਿਕਲਦਾ। ਚਾਈਨਾ ਦੇ ਹਵਾਲੇ ਨਾਲ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਚਾਈਨਾ ਨੇ ਇੰਟਰਸਟ ਸ਼ੋ ਕੀਤਾ ਸਿੱਖ ਫੈਕਟਰ ਤੇ। ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਜਿਵੇਂ ਚਾਈਨਾ ਦਾ ਜਿਹੜਾ ਲਾਹੌਰ ਬੇਸਡ ਕੌਂਸਲ ਜਨਰਲ ਹੈ ਆਪਣੇ ਸਾਰੇ ਸਟਾਫ ਦੇ ਨਾਲ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਗਿਆ, ਇਸ ਲਈ ਅਸੀਂ ਲੈਟਰ ਆਫ ਥੈਂਕਸ ਵੀ ਉਹਨਾਂ ਦੇ ਐਂਬੈਸਡਰ ਔਰ ਦੂਸਰਿਆਂ ਨੂੰ ਲਿਖਿਆ। ਸੋ ਇਹ ਹੁਣ ਆਉਣ ਵਾਲੇ ਪੀਰੀਅਡ 'ਚ ਇਹ ਭਾਰਤ ਦੀ ਇਸ ਵੇਲੇ ਇਹੀ ਨਹੀਂ ਕਿ ਕੱਲਾ ਚਾਈਨਾ ਔਰ ਅਮਰੀਕਾ ਉਹਨਾਂ ਤੋਂ ਹੀ ਉਹੀ ਐਕਸਚੇਂਜ ਨੇ ਜਾਂ ਉਹੀ ਇਹਨਾਂ ਨੂੰ ਅੱਖਾਂ ਕੱਢ ਰਹੇ ਨੇ,
ਗੁਆਂਢ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਵਧਿਆ ਸਟੇਟਸ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਕੱਲਾ ਇੱਕ ਲੈਵਲ ਤੇ ਨਹੀਂ, ਈਵਨ ਜੇ ਗਜ਼ਾ ਦੇ ਵਿੱਚ ਸਟੈਬਿਲਾਈਜ਼ਿੰਗ ਫੋਰਸ ਦੇ ਤੌਰ ਤੇ ਪਾਕਿਸਤਾਨ ਦੀ ਆਰਮੀ ਜਾਂਦੀ ਹੈ, ਜਾਂ ਪਾਕਿਸਤਾਨ ਸਾਊਦੀ ਅਰੇਬੀਆ ਡਿਫੈਂਸ ਪੈਕਟ ਹੋਇਆ ਹੈ, ਜਾਂ ਪਾਕਿਸਤਾਨ ਟਰਕੀ ਮਲੇਸ਼ੀਆ ਇਹ ਸਾਂਝੀ ਜਿਹੜੀ ਹੈ ਉਹ ਡਿਫੈਂਸ ਇਕਵਿਪਮੈਂਟ ਬਣਾਉਣ ਦੀ ਗੱਲ ਕਰਦੇ ਨੇ। ਸੋ ਪਾਕਿਸਤਾਨ ਦਾ ਸਟਰੋਂਗ ਹੋਣਾ ਵੀ ਸਾਡੇ ਸਿੱਖ ਫੈਕਟਰ ਨੂੰ ਪੋਜ਼ਿਟਿਵਿਟੀ ਦਿੰਦਾ ਹੈ, ਕਿਉਂਕਿ ਮੈਨੂੰ ਯਾਦ ਹੈ ਕਿ 1971 ਦੇ ਵਿੱਚ ਜਦੋਂ ਪਾਕਿਸਤਾਨ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਔਰ ਦੂਜੇ ਕੁਝ ਨੌਜਵਾਨ ਜਿਹੜੇ ਸਰ ਕਪੂਰ ਸਿੰਘ ਹੋਰਾਂ ਦੇ ਨਾਲ ਮਿਲਦੇ ਰਹਿੰਦੇ ਸੀ, ਉਹ ਮਿਲੇ, ਉਹ ਬੜੇ ਖੁਸ਼ ਸੀ ਕਿ ਦੇਖੋ ਸਾਡੇ ਜਰਨੈਲ ਦੇ ਸਾਹਮਣੇ ਜਨਰਲ ਨਿਆਜ਼ੀ ਨੇ ਸਰੈਂਡਰ ਕੀਤਾ। ਸਰ ਕਪੂਰ ਸਿੰਘ ਗੰਭੀਰ ਮੁਦਰਾ 'ਚ ਸੀ, 72 73 ਦੀ ਗੱਲ ਹੈ, ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕੋ ਹੀ ਗੱਲ ਕਹੀ, ਉਹਨਾਂ ਨੇ ਕਿਹਾ ਵੀ ਹੁਣ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ। ਇਹ ਸਰ ਕਪੂਰ ਸਿੰਘ ਹੀ ਸੋਚ ਸਕਦਾ ਸੀ, ਬਾਕੀ ਤਾਂ ਸੈਲੀਬ੍ਰੇਟ ਕਰ ਰਹੇ ਸੀ ਜੀ 90,000 ਦਾ ਸਿਲੰਡਰ ਲਿਆ, ਸਿੱਖ ਜਰਨਲ ਦੇ ਸਾਹਮਣੇ ਸਿਲੰਡਰ। ਉਹਨਾਂ ਨੇ ਕਿਹਾ ਕਿ ਹੁਣ ਭਾਰਤ ਵਿੱਚ ਘੱਟ ਗਿਣਤੀਆਂ ਦੀ ਸ਼ਾਮਤ ਆਏਗੀ। ਸੋ ਇਹ ਸੀ ਵੀ ਜਦੋਂ ਤੱਕ ਪਾਕਿਸਤਾਨ ਸਟਰੋਂਗ ਸੀ ਉਦੋਂ ਤੱਕ ਭਾਰਤ ਦੇ ਵਿੱਚ ਉਹਨਾਂ ਨੇ ਮੁਸਲਮਾਨ ਨਹੀਂ ਕਿਹਾ, ਘੱਟ ਗਿਣਤੀਆਂ ਕਿਹਾ ਕਿ ਬਈ ਇਹਨਾਂ ਦੀ, ਔਰ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਦਾ ਸਟਰੋਂਗ ਹੋਣਾ, ਉਹਨਾਂ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਵਾਰਨਿੰਗ ਦੇਣਾ, ਔਰ ਜੋ 4 ਰੋਜ਼ਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਜਿਹੜੀ 800 ਪੇਜ ਦੀ ਰਿਪੋਰਟ ਅਮਰੀਕਨ ਕਾਂਗਰਸ ਦੇ ਵਿੱਚ ਚਾਈਨਾ ਦੇ ਹਵਾਲੇ ਨਾਲ ਪੇਸ਼ ਕੀਤੀ ਗਈ ਹੈ, ਜਿਹਨੂੰ 12 ਦੇ ਕਰੀਬ ਸੈਨੇਟਰ ਔਰ ਕਾਂਗਰਸਮੈਨ ਡਰਾਫਟ ਕਰਦੇ ਨੇ, ਉਹਦੇ 'ਚ ਵੀ ਉਹਨਾਂ ਨੇ ਪਾਕਿਸਤਾਨ ਦਾ ਮਿਲੀਟੈਰੀਲੀ ਅਪਰ ਹੈਂਡ ਦੀ ਗੱਲ ਕੀਤੀ ਹੈ। ਸੋ ਇਹ ਸਾਡੇ ਲਈ ਪੋਜ਼ਿਟਿਵ ਟ੍ਰੇਟ ਨੇ। ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਇਹ ਤਬਦੀਲੀਆਂ ਨੇ ਜੀਓਪੋਲਿਟਿਕਸ ਦੀਆਂ, ਤੇ ਉਹ ਕਾਫੀ ਜ਼ਿਆਦਾ ਅੱਜ ਕੱਲ ਜਿਹੜੀ ਪੋਲਿਟਿਕਸ ਆ, ਭਾਵੇਂ ਇੰਟਰਨਲ ਪੋਲਿਟਿਕਸ ਕਿਸੇ ਖਿੱਤੇ ਦੀ ਹੋਵੇ, ਉਹ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਟੱਚ ਨਹੀਂ ਹੁੰਦੀ ਹੈ, ਬਲਕਿ ਸਾਰਾ ਕੁਝ ਇੰਟਰਲਿੰਕ ਆ ਤੇ ਘਟਨਾਵਾਂ ਦੁਨੀਆ ਦੇ ਵਿੱਚ ਵਾਪਰ ਰਹੀਆਂ ਨੇ, ਉਹ ਤੁਹਾਡੀਆਂ ਇੰਟਰਨਲ ਪੋਲਿਟਿਕਸ ਨੂੰ ਵੀ ਅਸਰ ਅੰਦਾਜ਼ ਕਰਦੀਆਂ ਨੇ। ਤੇ ਸਿੱਖਾਂ ਦੇ ਲਈ ਇਹ ਬੜਾ ਜ਼ਰੂਰੀ ਆ ਕਿ ਉਹ ਅੱਜ ਦੁਨੀਆ ਦੇ ਵਿੱਚ ਵਾਪਰ ਰਹੀਆਂ ਸਿਆਸੀ ਘਟਨਾਵਾਂ ਹੋਣ, ਸਮਾਜਿਕ ਘਟਨਾਵਾਂ ਹੋਣ, ਉਹਨਾਂ ਦੇ ਉੱਤੇ ਨਿਗਾਹ ਰੱਖਣ, ਤੇ ਖਾਸ ਤੌਰ ਦੇ ਉੱਤੇ ਇੰਡੀਅਨ ਸਟੇਟ ਜਿਹੜੀ ਕਿ ਪੰਜਾਬ ਨੂੰ ਲਗਾਤਾਰ ਐਜ਼ ਅ ਕੋਲੋਨੀ ਟਰੀਟ ਕਰ ਰਹੀ ਆ, ਤੇ ਉਹ ਇੰਡੀਆ ਦੀ ਜਿਹੜੀ ਪੋਲਿਟਿਕਸ ਆ ਉਹਨੂੰ ਇਸੇ ਨਜ਼ਰੀਏ ਤੋਂ ਜਦੋਂ ਤੱਕ ਨਹੀਂ ਸਮਝਣਾ ਸ਼ੁਰੂ ਕਰਦੇ ਕਿ ਜਿਸ ਤਰੀਕੇ ਦੇ ਨਾਲ ਕੋਈ ਵੀ ਜਿਹੜਾ ਕੋਲੋਨਾਈਜ਼ਰ ਆ ਉਹ ਕਿਸੇ ਵੀ ਇੱਕ ਕੋਲੋਨੀ ਨੂੰ ਟਰੀਟ ਕਰਦਾ, ਉਵੇਂ ਇੰਡੀਆ ਪੰਜਾਬ ਨੂੰ ਟਰੀਟ ਕਰ ਰਹੀ ਆ, ਤੇ ਉਵੇਂ ਹੀ ਉਹਦੇ ਖਿਲਾਫ ਸੰਘਰਸ਼ ਕੀਤਾ ਜਾ ਸਕਦਾ ਤੇ ਆਪਣੇ ਹੱਕ ਲਏ ਜਾ ਸਕਦੇ ਆ। ਤਾਂ ਮੈਨੂੰ ਲੱਗਦਾ ਕਿ ਉਦੋਂ ਤੱਕ ਜਿਹੜੀ ਪੰਜਾਬ ਦੀ ਸਿਆਸਤ ਆ ਜਾਂ ਜਿਹੜੇ ਸਮੱਸਿਆਵਾਂ ਮਸਲੇ ਆ, ਉਹ ਕੋਈ ਵੀ ਜਿਹੜਾ ਕਿਸੇ ਵੀ ਹੱਲ ਵੱਲ ਨੂੰ ਨਹੀਂ ਤੁਰ ਸਕਦੇ ਆ। ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣਾ ਬੜਾ ਡੀਪ ਐਨਾਲਿਸਿਸ ਦਿੱਤਾ। 4 ਮਸਲੇ ਸੀ, ਉਹਨਾਂ 4 ਹੀ ਮਸਲਿਆਂ ਦੇ ਉੱਤੇ, ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਨਾਲ ਹੀ ਦੁਨੀਆ ਭਰ ਦੇ ਵਿੱਚ TV 84 ਨੂੰ ਦੇਖ ਰਹੇ ਸਮੂਹ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਬੇਨਤੀ ਕਰਦਾ ਕਿ TV 84 ਹੱਕ ਸੱਚ ਦੀ ਆਵਾਜ਼ ਆ। ਲਗਾਤਾਰ ਲੰਮੇ ਸਮੇਂ ਤੋਂ ਤੁਹਾਡੀ ਸਪੋਰਟ ਦੇ ਨਾਲ, ਤੁਹਾਡੀ ਮਦਦ ਦੇ ਨਾਲ TV 84 ਸਰਕਾਰਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਆਪਣੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ ਹੈ, ਤੇ ਇਸੇ ਤਰੀਕੇ ਦੇ ਨਾਲ ਆਪਣੀ ਸਪੋਰਟ ਜਾਰੀ ਰੱਖੋ। ਤੇ ਤੁਸੀਂ TV 84 ਦੀ ਜਿਹੜੀ ਨਵੀਂ ਐਪ ਆ ਆਪਣੇ ਆਈਫੋਨ ਤੇ ਆਪਣੇ ਐਂਡਰੋਇਡ ਫੋਨ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿਹਦੇ ਤੇ ਤੁਸੀਂ 24/7 ਜਿਹੜਾ ਲਾਈਵ TV ਆ ਉਹ ਵੀ ਦੇਖ ਸਕਦੇ ਹੋ, ਤੇ ਹੋਰ ਖਬਰਾਂ ਵੀ ਜਿਹੜੀਆਂ ਆ ਤੁਸੀਂ ਉੱਤੇ ਪੜ੍ਹ ਦੇਖ ਸਕਦੇ ਹੋ। ਤੇ ਨਾਲ ਹੀ ਤੁਸੀਂ ਉਸ ਐਪ ਦੇ ਉੱਤੇ ਜਾਂ tv84.com ਵੈਬਸਾਈਟ ਦੇ ਉੱਤੇ ਜਾ ਕੇ ਉੱਥੇ ਡੋਨੇਟ ਦਾ ਬਟਨ, ਤੁਸੀਂ ਉੱਥੇ ਜਾ ਕੇ ਆਪਣੀ ਜਿਹੜਾ ਦਸਵੰਧ ਆ ਉਹ ਵੀ TV 84 ਨੂੰ ਡੋਨੇਟ ਕਰ ਸਕਦੇ ਹੋ, ਤਾਂ ਕਿ ਅਸੀਂ ਜਿਹੜੀ ਇਹ ਆਵਾਜ਼ ਆ ਤੁਹਾਡੇ ਤੱਕ ਪਹੁੰਚਦੀ ਜਾਰੀ ਰੱਖੀਏ। ਤੇ ਇਸ ਤੋਂ ਇਲਾਵਾ ਤੁਸੀਂ TV 84 ਦਾ ਜਿਹੜਾ ਐਡਰੈਸ ਆ, ਪਤਾ ਆ, ਉਹਦੇ ਤੇ ਆਪਣੇ ਚੈੱਕ ਭੇਜ ਕੇ ਵੀ TV 84 ਨੂੰ ਸਪੋਰਟ ਕਰ ਸਕਦੇ ਹੋ। ਤੇ ਅਸੀਂ ਲਗਾਤਾਰ ਜਿਹੜੇ ਪ੍ਰੋਗਰਾਮ ਨੇ, ਚਾਹੇ ਉਹ ਪੰਜਾਬ ਤੋਂ ਹੋਣ ਜਾਂ ਦੁਨੀਆ ਭਰ ਤੋਂ, ਜਿਹੜੇ ਕਿ ਪੋਲਿਟਿਕਸ ਨਾਲ ਸੰਬੰਧਿਤ ਨੇ, ਸਿੱਖ ਸਮਾਜ ਨਾਲ ਸੰਬੰਧਿਤ ਨੇ, ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਤੇ ਅੱਗੇ ਵੀ ਲੈ ਕੇ ਆਉਂਦੇ ਰਹਾਂਗੇ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਸੱਚੋ ਸੱਚ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਤੇ ਭੈਣ ਜੀ ਨੀਲਮ ਕੌਰ, ਉਹ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ, ਤੇ ਮੈਂ ਦਾ ਫੋਟੋਲਾਈਨਸ ਲੈ ਕੇ ਫੇਰ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗਾ। ਤੇ ਡਾਕਟਰ ਸਾਹਿਬ, ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਧੰਨਵਾਦ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ। ਜਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।